ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगट ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਸਾਡੇ ਸਹਿਯੋਗੀ ਅਮਰਜੀਤ ਨਾਗੀ ਜੀ, ਜੋ ਕਿ ਇਸ ਸਮੇਂ ਸਿਡਨੀ ਮੌਜੂਦ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਅਮਰਜੀਤ ਨਾਗੀ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਅਰਜਿੰਦ ਤੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਕੀ ਹਾਲ ਚਾਲ ਨੇ ਬ੍ਰਿਸਬਨ ਦੇ? ਬ੍ਰਿਸਬੇਨ ਦੇ ਨਾਗੀ ਸਾਹਿਬ, ਇਹੀ ਡਿਸਕਸ਼ਨ ਦਾ ਮੁੱਦਾ ਹੈ ਆਪਣਾ ਵਿਚਾਰ ਚਰਚਾ ਕਰਨ ਲਈ ਕਿ ਹੜ੍ਹਾਂ ਦਾ ਜਿਹੜਾ ਪ੍ਰਭਾਵ ਹੈ ਉਹ ਦੁਬਾਰਾ ਤੋਂ ਸ਼ੁਰੂ ਹੋ ਗਿਆ ਜੀ ਬ੍ਰਿਸਬੇਨ ਦੇ ਵਿੱਚ। ਅੱਜ ਹੀ ਖਬਰ ਆਈ ਹੈ ਕਿ ਕੁਝ ਅਜਿਹੇ ਇਲਾਕੇ ਹੈਗੇ ਨੇ ਜਿਹੜੇ ਜ਼ਿਆਦਾ ਨੀਵੇਂ ਨੇ, ਉੱਥੇ ਪਾਣੀ ਦੀ ਮਾਰ ਜਿਹੜੀ ਹੈਗੀ ਹੈ ਪੈਣ ਲੱਗ ਗਈ ਹੈ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਉਹਦੀ ਕਾਰ ਸਮੇਤ। ਸੋ ਇੱਕ ਲੇਡੀ ਸੀਗੀ ਜਿਹਦੀ ਕਾਰ ਡੁੱਬ ਗਈ ਸੀ, ਪਰ ਉਹਨੂੰ ਬਚਾ ਲਿਆ ਗਿਆ। ਪਰ ਇੱਕ ਇਨਸਾਨ ਜਿਹੜਾ ਸੀ, ਵਿਅਕਤੀ, ਉਹ ਜੂਟ ਦੇ ਨਾਲ ਡੁੱਬ ਗਿਆ ਜੀ ਆਪਣੇ ਨਾਲ, ਤੇ ਉਹਦੀ ਡੈਥ ਹੋ ਗਈ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮੌਸਮ ਵਿਭਾਗ ਵੱਲੋਂ ਤੇ ਸਾਡੀ ਗਵਰਨਮੈਂਟ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਕਿ ਡੈਮ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਪਾਣੀ ਰਿਲੀਜ਼ ਕੀਤਾ ਜਾਏਗਾ ਛੇਤੀ ਹੀ, ਜੇਕਰ ਇਸੇ ਤਰੀਕੇ ਦੇ ਨਾਲ ਜਿਹੜੀ ਹੜ੍ਹਾਂ ਦੀ ਸਿਚੁਏਸ਼ਨ ਆ ਬਣੀ ਰਹੀ। ਕਿਉਂਕਿ ਅਜੇ ਮਹੀਨਾ ਵੀ ਨਹੀਂ ਹੋਇਆ, ਜਿਹੜੇ ਹੜ੍ਹਾਂ ਦਾ ਪ੍ਰਭਾਵ, ਲੋਕ ਅਜੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਨੇ। ਲੱਖਾਂ ਕਰੋੜਾਂ ਦੇ ਜਿਹੜੇ ਲੋਕਾਂ ਦੇ ਬਿਜ਼ਨਸ ਨੇ ਉਹ ਬੰਦ ਹੋ ਚੁੱਕੇ ਨੇ, ਠੱਪ ਹੋ ਚੁੱਕੇ ਨੇ, ਕਿਉਂਕਿ ਅਜਿਹੀ ਮਾਰ ਪਈ ਹੈ ਕਿ ਲੋਕਾਂ ਦੀਆਂ ਫੈਕਟਰੀਆਂ ਡੁੱਬ ਗਈਆਂ, ਘਰ ਡੁੱਬ ਗਏ। ਸੋ ਫਿਰ ਤੋਂ ਅਜਿਹੀ ਸਥਿਤੀ ਹੜ੍ਹਾਂ ਦੀ ਜੀ, ਉਹ ਸੋਚ ਕੇ ਜਾਂ ਸੁਣ ਕੇ ਵੀ ਇੱਕ ਜਿਹੜਾ ਘਬਰਾਹਟ ਪੈਦਾ ਹੁੰਦੀ ਹੈ, ਡਰ ਲੱਗਦਾ ਹੈ ਕਿ ਮੁੜ ਕੇ ਅਜਿਹੀ ਸਿਚੁਏਸ਼ਨ ਨਾ ਪੈਦਾ ਹੋਵੇ। ਪਰ ਗਵਰਨਮੈਂਟ ਵੱਲੋਂ ਕਿਹਾ ਜਾ ਰਿਹਾ ਹੈ ਕਿ ਡੈਮ ਜਿਹੜੇ ਹੈਗੇ ਨੇ ਉਹ ਪਾਣੀ ਇਸ ਤਰੀਕੇ ਨਾਲ ਹੀ, ਜੇ ਮੀਂਹ ਪੈਂਦਾ ਰਿਹਾ, ਕਿਉਂਕਿ ਕੱਲ੍ਹ ਸ਼ਾਮ ਤੋਂ ਪੈ ਰਿਹਾ, ਹੁਣ ਤੱਕ ਪੈ ਰਿਹਾ, ਜੇਕਰ ਇਸੇ ਤਰੀਕੇ ਨਾਲ 4-5 ਦਿਨ ਹੋਰ ਪੈਂਦਾ ਰਿਹਾ ਤਾਂ ਡੈਮ ਦਾ ਜਿਹੜਾ ਪੱਧਰ ਹੈ ਵੱਧ ਜਾਏਗਾ ਤੇ ਉਸ ਨੂੰ ਰਿਲੀਜ਼ ਕੀਤਾ ਜਾਵੇਗਾ। ਸੋ ਹੜ੍ਹਾਂ ਦੀ ਸਿਚੁਏਸ਼ਨ ਬਣ ਸਕਦੀ ਹੈ। ਸੁਣਨ ਵਿੱਚ ਆਇਆ ਜੀ ਕਿ ਸਿਡਨੀ ਦੇ ਵਿੱਚ ਵੀ ਹੜ੍ਹਾਂ ਦੀ ਮਾਰ ਪਿੱਛੇ ਜੇ ਹੋ ਕੇ ਹਟੀ ਹੈ ਤੇ ਮੀਂਹ ਸਿਡਨੀ ਦੇ ਵਿੱਚ ਵੀ ਪੈ ਰਿਹਾ। ਹਾਂਜੀ, ਕੱਲ 2-4 ਦਿਨ ਤੋਂ ਕਾਫੀ ਬਾਰਿਸ਼ ਸਿਡਨੀ 'ਚ ਹੋ ਰਹੀ ਹੈ। ਲੇਕਿਨ ਸਿਡਨੀ ਤੋਂ ਜ਼ਿਆਦਾ ਜਿਹੜੇ ਨਾਰਦਰਨ ਏਰੀਆਜ਼ ਨੇ, ਨਿਊ ਸਾਊਥ ਵੇਲਸ ਦੇ, ਜਿਹਨਾਂ ਨੂੰ ਨਾਰਦਰਨ ਰਿਵਰਸ ਕਿਹਾ ਜਾਂਦਾ, ਜਿਹਦੇ 'ਚ ਲਿਜ਼ਮੋਰ, ਮੋਵੀਲੰਬਾ, ਇਹ ਏਰੀਆ ਸਾਰੇ ਆਉਂਦੇ ਨੇ। ਇੱਥੇ ਵੀ ਬਹੁਤ ਜ਼ਿਆਦਾ ਬਾਰਿਸ਼ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ। ਇਹ ਦੇਖੋ, ਕਲਾਈਮੈਟਿਕ ਚੇਂਜ ਹੈ, ਕਲਾਈਮੇਟ ਚੇਂਜ ਦਾ ਇਫੈਕਟ ਦੱਸਿਆ ਜਾ ਰਿਹਾ। ਤੇ ਨੇਚਰ ਨਾਲ ਤੇ ਬੰਦਾ ਨਹੀਂ ਲੜ ਸਕਦਾ, ਨੇਚਰ ਤੇ ਜੋ ਹੈ। ਲੇਕਿਨ ਜਿਹੜੇ ਗਵਰਨਮੈਂਟ ਵੱਲੋਂ ਐਫਰਟ ਕੀਤੀਆਂ ਜਾ ਸਕਦੀਆਂ ਨੇ, ਉਹਦੇ ਜ਼ਰੂਰ ਸੁਧਾਰ ਕੀਤਾ ਜਾ ਸਕਦਾ। ਪਿਛਲੀ ਦਫਾ ਕੁਝ ਖਾਮੀਆਂ ਜਿਹੜੀਆਂ ਗਵਰਨਮੈਂਟ ਦੇ ਰਿਸਪੌਂਸ 'ਚ ਨਜ਼ਰ ਆਈਆਂ ਸੀ, ਜਿਸ ਤਰ੍ਹਾਂ ਕਿ ਵਾਰਨਿੰਗ ਲੇਟ ਦਿੱਤੀ ਗਈ ਲਿਸਮੋਰ, ਸਾਊਥ ਤੇ ਨਾਰਥ ਲਿਸਮੋਰ ਦੇ ਏਰੀਆ 'ਚੋਂ। ਅਸੀਂ ਉਮੀਦ ਕਰਦੇ ਹਾਂ ਕਿ ਇਸ ਦਫਾ ਉਹ ਟਾਈਮਲੀ ਵਾਰਨਿੰਗ ਦੇ ਕੇ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਕੱਢ ਲਿਆ ਜਾਏਗਾ। ਦੂਸਰਾ, ਲਾਸਟ ਟਾਈਮ 2-3 ਹਫ਼ਤੇ ਪਹਿਲਾਂ, ਮਹੀਨਾ ਪਹਿਲਾਂ, ADF ਨੂੰ ਵੀ ਕਾਲ ਕੀਤਾ ਗਿਆ ਸੀ, ਮਿਲਟਰੀ ਨੂੰ, ਆਸਟ੍ਰੇਲੀਅਨ ਡਿਫੈਂਸ ਫੋਰਸਿਸ ਨੂੰ, ਤੇ ਉਹਦੇ ਤੇ ਵੀ ਉਹਨਾਂ ਤੇ ਗਵਰਨਮੈਂਟ ਤੇ ਥੋੜਾ ਐਲੀਗੇਸ਼ਨ ਲੱਗਦਾ ਸੀ ਕਿ ਉਹਨਾਂ ਨੇ ਲੇਟ ਕਾਲ ਕੀਤਾ ਉਹਨਾਂ ਨੂੰ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਦਫਾ ਉਹਨਾਂ ਨੂੰ ਜਲਦੀ ਕਾਲ ਕਰਕੇ ਜਿਹੜੀ ਵੀ ਹੈਲਪ ਹੈ ਉਹ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਈ ਜਾਏਗੀ ਇਨ ਅ ਟਾਈਮਲੀ ਮੈਨਰ। ਲੇਟ ਪਹੁੰਚਾਉਣ ਨਾਲ ਫਿਰ ਚਲੋ ਜਿਹੜਾ ਨੁਕਸਾਨ ਹੈ ਉਹ ਮਾਲੀ ਨੁਕਸਾਨ ਤੇ ਹੈ, ਲੇਕਿਨ ਜਿਹੜਾ ਜਾਨੀ ਨੁਕਸਾਨ ਹੋਣਾ ਉਹਨੂੰ ਬਚਾਇਆ ਜਾ ਸਕਦਾ। ਤੇ ਜਿੰਨੀ ਵੀ ਕੋਸ਼ਿਸ਼ ਹੋਏ, ਗਵਰਨਮੈਂਟ ਨੂੰ ਚਾਹੀਦਾ ਵੀ ਜਿਹੜਾ ਜਾਨੀ ਨੁਕਸਾਨ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਐਫਰਟ ਕਰਕੇ, ਜ਼ਿਆਦਾ ਤੋਂ ਜ਼ਿਆਦਾ ਪਲੈਨਿੰਗ ਕਰਕੇ, ਫਾਰਵਰਡ ਵਾਰਨਿੰਗ ਦੇ ਕੇ ਉੱਥੋਂ ਲੋਕਾਂ ਨੂੰ ਬਚਾਇਆ ਜਾਏ। ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਥੋੜਾ ਬੈਟਰ ਰਹੇਗਾ ਜੀ। ਕਿਉਂਕਿ ਕੁਇਨਜ਼ਲੈਂਡ ਦੀ ਜਿਹੜੀ ਸਰਕਾਰ ਹੈਗੀ, ਪ੍ਰੀਮੀਅਰ ਸਾਡੇ ਹੈਗੇ ਨੇ ਅਨਾਸਟਾਸ਼ੀਆ, ਉਹਨਾਂ ਨੇ ਕਿਹਾ ਸੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਮੀਂਹ ਇੰਨਾ ਜ਼ਿਆਦਾ ਨਹੀਂ ਹੋਵੇਗਾ ਕਿ ਹੜ੍ਹਾਂ ਦੀ ਮਾਰ ਆ ਜਾਵੇਗੀ। ਪਰ ਦੂਜੇ ਹੀ ਦਿਨ ਇੰਨਾ ਜ਼ਿਆਦਾ ਤੇਜ਼ ਮੀਂਹ ਪਿਆ ਕਿ ਲੋਕਾਂ ਦੇ ਛੱਤਾਂ ਨੂੰ ਪਾਣੀ ਲੱਗ ਗਿਆ ਤੇ ਲੋਕ ਬੇਘਰ ਹੋ ਗਏ। ਲੱਖਾਂ ਦਾ ਨੁਕਸਾਨ ਹੋਇਆ, ਲੋਕਾਂ ਦਾ ਛੱਤਾਂ ਦੇ ਉੱਤੇ ਆਉਣ ਨੂੰ ਮਜਬੂਰ ਹੋ ਗਏ, ਫੈਕਟਰੀ ਮਾਲਕਾਂ ਦੀਆਂ ਫੈਕਟਰੀਆਂ ਡੁੱਬ ਗਈਆਂ। ਸੋ ਇਸ ਵਾਰ ਜਿਹੜੇ ਪ੍ਰੀਮੀਅਰ ਆ ਸਾਡੇ, ਜਾਂ ਗਵਰਨਮੈਂਟ ਹੈਗੀ ਆ ਜਿਹੜੀ, ਉਹ ਲਗਾਤਾਰ ਸੰਦੇਸ਼ ਜਾਰੀ ਕਰ ਰਹੇ ਨੇ ਕਿ ਅਲਰਟ ਰਹੋ, ਸੇਫ ਰਹੋ, ਕਿਉਂਕਿ ਡੈਮ ਦਾ ਪਾਣੀ ਛੱਡਿਆ ਜਾ ਸਕਦਾ ਹੈ ਇਨ ਫਿਊਚਰ ਜੇ ਇਸੇ ਤਰੀਕੇ ਨਾਲ ਮੀਂਹ ਪੈਂਦਾ ਰਿਹਾ। ਕਿਉਂਕਿ ਪਿਛਲੀ ਵਾਰ ਇਹਨਾਂ ਨੇ ਡਿਲੇ ਕੀਤਾ ਜੀ ਦੱਸਣ ਦੇ ਵਿੱਚ, ਤਾਂ ਕਰਕੇ ਸਾਰੇ ਲੋਕ ਆਪਣੇ ਉਸੇ ਮੌਜ ਮਸਤੀ ਦੇ ਵਿੱਚ ਰਹੇ ਕਿ ਕਿਹੜੇ ਹੜ੍ਹਾਂ ਦੀ ਸਿਚੁਏਸ਼ਨ ਬਣਨੀ ਹੈ, ਚਲੋ ਕੋਈ ਚੱਕਰ ਨਹੀਂ ਹੈ। ਤੇ ਥੋੜਾ ਆਪਣੇ ਆਪ ਨੂੰ ਉਹਨਾਂ ਨੇ ਇੱਕ ਈਜ਼ੀ ਵੇ ਦੇ ਵਿੱਚ ਲੈ ਕੇ ਆਪਣੇ ਆਪ ਨੂੰ ਲੇਜ਼ੀ ਵੇ ਦੇ ਵਿੱਚ ਰੱਖਿਆ। ਪਰ ਜਦੋਂ ਇੱਕਦਮ ਇਸ ਹੜ੍ਹਾਂ ਦੀ ਸਿਚੁਏਸ਼ਨ ਆ ਗਈ, ਕਿੰਨੀਆਂ ਹੀ ਜਾਨਾਂ ਚਲੇ ਗਈਆਂ, ਲੋਕਾਂ ਦੇ ਵਹੀਕਲ ਡੁੱਬ ਗਏ, ਘਰ ਡੁੱਬ ਗਏ, ਫੈਕਟਰੀਆਂ ਡੁੱਬ ਗਈਆਂ। ਉਸ ਤੋਂ ਬਾਅਦ ਫਿਰ ਹੁਣ ਇਹਨਾਂ ਨੇ ਸ਼ਾਇਦ ਗਵਰਨਮੈਂਟ ਨੇ ਜਿਹੜੀ ਪਹਿਲੀ ਜਿਹਨੂੰ ਆਪਾਂ ਕਹਿ ਲਈਏ ਵੀ ਅਲਰਟ ਕਰਨਾ ਜਾਰੀ ਕਰ ਦਿੱਤਾ। ਨਹੀਂ, ਹਾਂਜੀ, ਬਿਲਕੁਲ ਠੀਕ ਹੈ, ਕਿਉਂਕਿ ਗਰਾਊਂਡ ਇਸ ਵੇਲੇ ਬਿਲਕੁਲ ਸੈਚੂਰੇਟ ਹੋ ਚੁੱਕੀ ਹੈ। ਤੇ ਪਹਿਲਾਂ ਤਾਂ ਸ਼ੁਰੂ 'ਚ ਥੋੜੀ ਜਿਹੜੀ ਗਰਾਊਂਡ ਹੈ ਉਹ ਵੀ ਪਾਣੀ ਅਬਜ਼ੌਰਬ ਕਰ ਲੈਂਦੀ ਹੈ, ਲੇਕਿਨ ਐਤਕਾਂ ਜਿਹੜਾ ਫਲੈਸ਼ ਫਲੱਡ ਹੈ ਉਹ ਬਹੁਤ ਜ਼ਿਆਦਾ ਤੇ ਜਲਦੀ ਤੇ ਸਡਨਲੀ ਆਏਗਾ। ਤੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜੀ ਵਾਰਨਿੰਗ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਉਹਦੇ ਤੇ ਤਰਜੀਹ ਦੇਣ ਤੇ ਆਪਣੀ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਸੇਫ ਲੋਕੇਸ਼ਨ ਤੇ ਮੂਵ ਕਰ ਜਾਣ। ਸਰਕਾਰ ਨੂੰ ਵੀ ਚਾਹੀਦਾ ਕਿ ਟਾਈਮਲੀ ਮੈਨਰ ਨਾਲ ਇਹ ਸਿਚੁਏਸ਼ਨ ਨੂੰ ਹੈਂਡਲ ਕਰੇ, ਕਿਉਂਕਿ ਹੁਣੇ ਇਹਨਾਂ ਦਾ ਬੜਾ ਤਜਰਬਾ ਜਿਹੜਾ ਉਹ ਬੜਾ ਸੁਖਾਵਾਂ ਨਹੀਂ ਰਿਹਾ।
ਲੋਕਾਂ ਨੂੰ ਕਾਫੀ ਸ਼ਿਕਾਇਤਾਂ ਸੀ ਉਹਨਾਂ ਕੋਲੋਂ। ਇੱਕ ਤਾਂ ਆਸਟ੍ਰੇਲੀਆ ਦੇ ਉੱਤੇ ਕੁਈਨਜ਼ਲੈਂਡ ਦੇ ਵਿੱਚ ਜਾਂ ਫਿਰ ਕਿਤੇ ਵੀ ਸੂਬੇ ਜਿੱਥੇ ਤੁਸੀਂ ਰਹਿੰਦੇ ਹੋ, ਨਿਊ ਸਾਊਥ ਵੈਲਸ ਲਾ ਲਓ, ਵਿਕਟੋਰੀਆ ਲਾ ਲਓ, ਜਾਂ ਫਿਰ ਕਿਸੇ ਵੀ ਸੂਬੇ ਦੇ ਵਿੱਚ ਆਸਟ੍ਰੇਲੀਆ ਦੇ ਕੋਈ ਨਾ ਕੋਈ ਕੁਦਰਤੀ ਮਾਰ ਜਿਹੜੀ ਹੈਗੀ ਆ, ਕੁਦਰਤੀ ਆਫਤ ਆਉਂਦੀ ਰਹਿੰਦੀ ਆ। ਪਰ ਉਸ ਦੇ ਨਾਲ ਜਿਹੜੀ ਪੂਰੇ ਸੰਸਾਰ ਦੇ ਵਿੱਚ ਮਹਾਮਾਰੀ ਫੈਲੀ ਹੋਈ ਆ, ਉਹ ਵੀ ਆਸਟ੍ਰੇਲੀਆ ਦੇ ਵਿੱਚ ਨਾਲ ਚੱਲਦੀ ਰਹਿੰਦੀ ਆ। ਓਮਿਕਰੋਨ ਜਿਹੜਾ ਵਾਇਰਸ 2 ਹੈ ਜੀ, ਉਹ ਬੜਾ ਤੇਜ਼ੀ ਦੇ ਨਾਲ ਫੈਲ ਰਿਹਾ। ਜਿੱਥੇ ਪਹਿਲਾਂ 20 ਹਜ਼ਾਰ ਕੇਸ ਆਉਂਦੇ ਸੀ, ਹੁਣ 40 ਹਜ਼ਾਰ ਕੇਸ ਆਉਣ ਲੱਗ ਗਏ ਨੇ, ਤੇ ਨਾਲ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਨਾਲ ਦੀ ਨਾਲ ਮੱਛਰਾਂ ਦਾ, ਕਿਉਂਕਿ ਮੌਸਮ ਜਿਹੜਾ ਹੈਗਾ ਆਪਣੇ ਚੇਂਜ ਹੋ ਰਿਹਾ, ਕਲਾਈਮੇਟ ਚੇਂਜ ਹੋਣ ਦੇ ਨਾਲ ਇਨਫਲੂਐਂਜ਼ਾ ਆ ਗਿਆ ਹੈ, ਤੇ ਉਹਦਾ ਅਸਰ ਵੀ ਹੁਣ ਓਮਿਕਰੋਨ ਤੇ ਇਨਫਲੂਐਂਜ਼ਾ ਜਿਹੜਾ ਹੈਗਾ, ਇਹ ਦੋਨਾਂ ਦਾ ਇੱਕ ਕੰਬੀਨੇਸ਼ਨ ਦੱਸਿਆ ਜਾ ਰਿਹਾ ਡਾਕਟਰਾਂ ਵੱਲੋਂ। ਇਹ ਉਹਨਾਂ ਨੂੰ ਜ਼ਿਆਦਾ ਮਾਰ ਕਰ ਰਿਹਾ। ਡਾਕਟਰ ਦੱਸ ਰਹੇ ਨੇ ਕਿ ਜਿਹੜੇ ਜ਼ਿਆਦਾ ਬੱਚੇ ਛੋਟੇ ਨੇ, ਬੇਬੀ ਬੱਚੇ ਨੇ, ਜਾਂ ਫਿਰ ਜਿਹੜੇ ਬਜ਼ੁਰਗ ਹਨ, ਜਾਂ ਫਿਰ ਜਿਨ੍ਹਾਂ ਦਾ ਇਮਿਊਨ ਸਿਸਟਮ ਖਰਾਬ ਹੈ। ਨਾਗੀ ਸਾਹਿਬ, ਇੱਥੇ ਸਵਾਲ ਪੁੱਛਣਾ ਚਾਹਾਂਗੀ, ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਕੇਸ ਹੁੰਦੇ ਸਨ, ਜਿਵੇਂ 5-6 ਕੇਸ ਆ ਗਏ, ਨਾਲ ਦੀ ਨਾਲ ਹੀ ਲੋਕਡਾਊਨ ਲਗਾ ਦਿੰਦੇ ਸਨ। ਇੱਕਦਮ ਹੀ ਲੋਕਾਂ ਦੇ ਵਿੱਚ ਹਾਹਾਕਾਰ ਮਚ ਜਾਂਦੀ ਸੀ ਕਿ 6 ਕੇਸ ਆ ਗਏ ਕੋਵਿਡ ਦੇ, ਹੁਣ ਕੀ ਬਣੇਗਾ। ਇੱਕਦਮ ਹੀ ਇੰਨੀ ਵੇਵ ਚੱਲਦੀ ਸੀ, ਰੈਸਟੋਰੈਂਟ ਬੰਦ ਕਰ ਦਿੱਤੇ ਜਾਂਦੇ ਸਨ, ਇਵੈਂਟ ਕੈਂਸਲ ਕਰ ਦਿੱਤੇ ਜਾਂਦੇ ਸਨ, ਇੱਕਦਮ ਹੀ ਸਾਰਾ ਭੜਚੋਲ ਮਚ ਜਾਂਦਾ ਸੀ। ਤੇ ਹੁਣ ਜਦੋਂ ਹਰ ਰੋਜ਼ ਦੇ 20-40 ਹਜ਼ਾਰ ਕੇਸ ਆ ਰਹੇ ਨੇ, ਹੁਣ ਸਰਕਾਰ ਵੱਲੋਂ ਅੱਖਾਂ ਮੀਚ ਲਈਆਂ ਗਈਆਂ ਨੇ। ਸੋ ਕੀ ਪਹਿਲਾਂ ਵਾਲੀ ਸਰਕਾਰ ਦਾ ਜਿਹੜਾ ਬਿਆਨਬਾਜ਼ੀਆਂ ਸੀਗੀਆਂ ਤੇ ਹੁਣ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਹੈਗੀਆਂ ਨੇ, ਉਹਨਾਂ ਵਿੱਚ ਕਿੰਨਾ ਕੁ ਅੰਤਰ ਦੇਖਦੇ ਹੋ, ਤੇ ਕਿਉਂ ਇਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸਰਕਾਰ ਵੱਲੋਂ? ਦੇਖੋ ਅਰਜਿੰਦ, ਲੋਕਾਂ 'ਚ ਥੋੜਾ ਜਿਹਾ ਕਨਫਿਊਜ਼ਨ ਤੇ ਕੰਸਰਨ ਇਸ ਬਾਰੇ ਹੈ ਕਿ ਪਿਛਲੇ ਵੇਵ ਜਦੋਂ ਆਈ ਹੈ ਓਮਿਕਰੋਨ BA.1 ਦੀ ਵੇਰੀਐਂਟ ਜਿਹਨੂੰ ਕਿਹਾ ਜਾਂਦਾ ਹੈ, ਉਹਦੇ 'ਚ 4-5 ਹਜ਼ਾਰ ਜਦੋਂ ਕੇਸ ਨਿਊ ਸਾਊਥ ਵੇਲਸ 'ਚ ਹੁੰਦੇ ਸਨ, ਤੇ ਇੱਕਦਮ ਰਿਸਟ੍ਰਿਕਸ਼ਨ ਲਗਾ ਦਿੱਤੀ ਜਾਂਦੀ ਸੀ ਰੈਸਟੋਰੈਂਟਸ ਦੀ ਕਪੈਸਿਟੀ ਦੇ ਉੱਤੇ। ਕਿਸੇ ਫੰਕਸ਼ਨ ਤੇ ਜਾਣਾ ਹੈ, ਵੈਡਿੰਗ ਫੰਕਸ਼ਨਸ ਹੈ, ਫਿਊਨਰਲਸ ਹੈ, ਬਾਰਸ ਹੈ, ਪਬਸ ਐਂਡ ਕਲੱਬਸ ਹੈ, ਉਹਨਾਂ ਤੇ ਵੀ ਪਾਬੰਦੀ ਲਗਾ ਦਿੱਤੀ ਜਾਂਦੀ ਸੀ ਕਿ ਇੰਨੇ ਨੰਬਰ ਤੋਂ ਜ਼ਿਆਦਾ ਨਹੀਂ ਜਾ ਸਕਦੇ। ਸਕੂਲ ਵੀ ਬੰਦ ਕਰਤੇ ਜਾਂਦੇ ਸੀ, ਮਾਸਕ ਦੀ ਵੀ ਰਿਸਟ੍ਰਿਕਸ਼ਨ ਲੱਗ ਜਾਂਦੀ ਸੀ। ਲੇਕਿਨ ਇਸ ਤਰਫ ਹੁਣ ਇਸ ਵਾਰ ਦੇਖੋ, ਕੱਲ ਦੀ ਜਿਹੜਾ ਡਾਟਾ ਹੈ ਉਹਦੇ ਹਿਸਾਬ ਨਾਲ ਨਿਊ ਸਾਊਥ ਵੇਲਸ 'ਚ 16,200 ਕੇਸ ਆਏ ਨੇ ਨਵੇਂ ਓਮਿਕਰੋਨ ਦੇ, ਤੇ ਨਾਲ 1200 ਦੇ ਕਰੀਬ ਲੋਕ, 1270 ਦੇ ਕਰੀਬ ਲੋਕ ਹਸਪੀਟਲ 'ਚ ਵੀ ਐਡਮਿਟ ਹੋਏ ਨੇ। ਲੇਕਿਨ ਹੁਣ ਇਸ ਵੇਲੇ ਇਹਨੂੰ ਕੋਈ ਬੜੀ ਤਰਜੀਹ ਨਹੀਂ ਦਿੱਤੀ ਜਾ ਰਹੀ, ਕੋਈ ਬੜਾ ਸੀਰੀਅਸਲੀ ਲਿਆ ਜਾ ਰਿਹਾ। ਤੇ ਲੋਕਾਂ 'ਚ ਕਨਫਿਊਜ਼ਨ ਹੈ ਕਿ ਜਿਹੜਾ ਪਹਿਲਾ ਸਟੈਂਡ ਸੀ ਗਵਰਨਮੈਂਟ ਦਾ ਕਿ ਇੱਕਦਮ ਇੱਕ ਸਵੀਅਰ ਐਕਸ਼ਨ ਲੈ ਲੈਣਾ, ਜਿਹਦੇ ਨਾਲ ਲੋਕਾਂ ਦਾ ਇਕਨੋਮਿਕ ਨੁਕਸਾਨ ਵੀ ਬਹੁਤ ਹੋਇਆ, ਤੇ ਲੋਕਾਂ ਦਾ ਜਿਹੜੀ ਮੈਂਟਲ ਹੈਲਥ ਹੈ ਉਹਦੇ ਤੇ ਵੀ ਕਾਫੀ ਅਸਰ ਪਿਆ। ਤੇ ਉਹ ਰਿਸਪੌਂਸ ਠੀਕ ਸੀ ਕਿ ਹੁਣ ਵਾਲਾ ਰਿਸਪੌਂਸ ਠੀਕ ਹੈ। ਇੱਕ ਸਵਾਲ ਹੈ ਸਰਕਾਰ ਨੂੰ ਤੇ ਉਹਨਾਂ ਨੂੰ ਪਬਲਿਕ ਨੂੰ ਆ ਕੇ ਸੈਟੀਸਫਾਈ ਕਰਨਾ ਚਾਹੀਦਾ ਹੈ ਕਿ ਹੁਣ ਤੇ ਕਿਸੇ ਇਸ ਵੇਲੇ ਇੰਨੀ ਰਿਲੈਕਸੇਸ਼ਨ ਦੇ ਕੇ ਲੋਕਾਂ ਦੀ ਹੈਲਥ ਨਾਲ ਖਿਲਵਾੜ ਤੇ ਨਹੀਂ ਕੀਤਾ ਜਾ ਰਿਹਾ। ਕਿਉਂਕਿ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਇਹ ਰਿਸਟ੍ਰਿਕਸ਼ਨ ਲਗਾਈਆਂ ਜਾਂਦੀਆਂ ਨੇ, ਉਹ ਗਵਰਨਮੈਂਟ ਨੂੰ ਕੁਝ ਇੱਕ ਫਾਈਨੈਂਸ਼ੀਅਲ ਸਪੋਰਟ ਵੀ ਦੇਣੀ ਪੈਂਦੀ ਹੈ। ਤੇ ਹੁਣ ਚੂੰਕਿ ਇਲੈਕਸ਼ਨਾਂ ਆ ਗਈਆਂ ਨੇ, ਬਜਟ ਨਜ਼ਦੀਕ ਹੈ, ਤੇ ਉਹ ਸ਼ਾਇਦ ਕੁਝ ਫਾਈਨੈਂਸ਼ੀਅਲ ਪ੍ਰੈਸ਼ਰ ਕਰਕੇ ਤੇ ਇਹ ਰਿਲੈਕਸੇਸ਼ਨ ਘੱਟ ਲਗਾਈਆਂ ਜਾ ਰਹੀਆਂ ਨੇ ਤਾਂ ਕਿ ਗਵਰਨਮੈਂਟ ਤੇ ਖਰਚਾ ਘੱਟ ਆਏ। ਅਗਰ ਇਹ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਇਹ ਸਵਾਲ ਬਣਦਾ ਸਰਕਾਰ ਨੂੰ ਪੁੱਛਣਾ ਕਿ ਲੋਕਾਂ ਦੀ ਜਿਹੜੀ ਹੈਲਥ ਹੈ, ਲਾਈਫ ਹੈ, ਉਹਦੇ ਤੇ ਕੰਪਰੋਮਾਈਜ਼ ਕਰਕੇ ਤੇ ਨਹੀਂ ਇਹ ਰਿਲੈਕਸੇਸ਼ਨ ਦਿੱਤੀ ਜਾ ਰਹੀ। ਤੇ ਇਹ ਅਸੀਂ ਆਪੋਜੀਸ਼ਨ ਜਿਹੜੀ ਪਾਰਟੀਜ਼ ਨੇ ਉਹਨਾਂ ਨੂੰ ਵੀ ਇਹ ਸਵਾਲ ਚੁੱਕਾਂਗੇ ਕਿ ਜਾ ਕੇ ਉਹ ਗਵਰਨਮੈਂਟ ਕੋਲੋਂ ਪਾਰਲੀਮੈਂਟ ਦੇ ਨੈਕਸਟ ਸੈਸ਼ਨਸ ਨੇ, ਕੱਲ ਪਰਸੋਂ ਸ਼ਾਇਦ ਬਜਟ ਵੀ ਪ੍ਰੈਜ਼ੈਂਟ ਹੋਣਾ, ਉਹਦੇ 'ਚ ਵੀ ਇਹ ਸਵਾਲ ਪੁੱਛੇ ਜਾਣ। ਉਸ ਤੋਂ ਬਾਅਦ ਜਿਹੜੀ ਆਪੋਜੀਸ਼ਨ ਦੀ ਟਰਮ ਆਣੀ ਰਾਈਟ ਟੂ ਰਿਸਪੌਂਸ ਹੈ ਥਰਸਡੇ ਨੂੰ ਬਜਟ ਦੇ ਅਗੇਂਸਟ, ਉਹਦੇ 'ਚ ਵੀ ਇਹ ਸਵਾਲ ਪੁੱਛੇ ਜਾਣ ਕਿ ਹੁਣ ਇੰਨੇ ਰਿਲੈਕਸ ਕਿਉਂ ਨੇ, ਇਹਦੇ ਪਿੱਛੇ ਕੋਈ ਸਾਇੰਟੀਫਿਕ ਰੀਜ਼ਨ ਹੈ ਜਾਂ ਇਹ ਜਸਟ ਫਾਈਨੈਂਸ਼ੀਅਲ ਰੀਜ਼ਨ ਕਰਕੇ ਹੁਣ ਇਹ ਕਰ ਰਹੇ ਨੇ। ਤੇ ਡੈਫੀਨਿਟਲੀ ਅੱਛਾ ਸਵਾਲ ਹੈ। ਅਸੀਂ ਆਪੋਜੀਸ਼ਨ ਨੂੰ ਵੀ ਅਪੀਲ ਕਰਾਂਗੇ ਕਿ ਸਵਾਲ ਦੀ ਇੱਕ ਐਕਸਪਲੇਨੇਸ਼ਨ ਜਿਹੜੀ ਹੈ ਇਹ ਗਵਰਨਮੈਂਟ ਕੋਲ ਲੈਣੀ ਚਾਹੀਦੀ ਹੈ। ਜੀ ਨਾਗੀ ਸਾਹਿਬ, ਗੱਲ ਕਰਦੇ ਇੰਡੀਆ ਦੇ ਨਾਲ ਜੁੜੇ ਮੁੱਦਿਆਂ ਦੀ। ਸੋ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਸ਼ੀਆ ਦੇ ਪ੍ਰਧਾਨ ਮੰਤਰੀ ਪੁਤਿਨ ਦੇ ਨਾਲ ਗੱਲਬਾਤ ਹੋਈ ਸੀ, ਤਾਂ ਉਹਨਾਂ ਦੇ ਵਿੱਚ ਇੱਕ ਸਮਝੌਤਾ ਹੋਣ ਦੀ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਤੇਲ ਹੈ ਉਹ ਰਸ਼ੀਆ ਵੱਲੋਂ ਸਸਤਾ ਤੇਲ ਦਿੱਤਾ ਜਾਵੇਗਾ ਭਾਰਤ ਨੂੰ। ਪਰ ਉਸ ਤੋਂ ਬਾਅਦ ਵੀ ਜਿਹੜੀਆਂ ਕਿਆਸਰਾਈਆਂ ਨੇ ਤੇਲ ਦੀਆਂ ਹਰ ਰੋਜ਼ ਵੱਧਦੀਆਂ ਜਾ ਰਹੀਆਂ ਨੇ। ਪਿੱਛੇ ਜੇ ਇੱਕ ਹਫ਼ਤਾ ਨਹੀਂ ਹੋਇਆ ਕਿ 50 ਤੋਂ 60 ਪੈਸੇ ਦਾ ਜਿਹੜਾ ਇਜ਼ਾਫਾ ਕੀਤਾ ਸੀ, ਹੁਣ ਫਿਰ ਤੋਂ 55 ਤੋਂ 80 ਜਿਹੜਾ ਪੈਸਾ ਹੈਗਾ ਏ ਉਹ ਫਿਰ ਤੋਂ ਦਿੱਲੀ ਦੇ ਵਿੱਚ ਤੇਲ ਦੀ ਮਹਿੰਗਾਈ ਜਿਹੜੀ ਕੀਮਤ ਕੀਤੀ ਗਈ ਹੈ ਜੀ। ਦੇਖੋ ਜੀ, ਅਗੇਨ ਜਿਹੜੀ ਮੋਦੀ ਗਵਰਨਮੈਂਟ ਹੈ ਇਹ ਬੇਸਿਕਲੀ ਇਸ ਫੈਡਰਲ ਇਸ਼ੂ ਹੈ, ਸਟੇਟ ਦਾ ਇਸ਼ੂ ਨਹੀਂ ਹੈਗਾ। ਜ਼ਿਆਦਾਤਰ ਜਿਹੜੇ ਟੈਕਸਿਸ ਨੇ ਪੈਟਰੋਲੀਅਮ ਦੇ ਉੱਤੇ ਉਹ ਫੈਡਰਲ ਗਵਰਨਮੈਂਟ ਦੇ ਵੱਲੋਂ ਹੀ ਹੁੰਦੇ ਨੇ। ਦੈਟ ਮੀਨਸ ਸੈਂਟਰਲ ਗਵਰਨਮੈਂਟ ਜਿਹਨੂੰ ਇੰਡੀਆ ਦੀ ਕਹਿੰਦੇ ਨੇ। ਤੇ ਇਹ ਹੁਣ ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਰਸ਼ੀਆ ਨਾਲ ਸਮਝੌਤਾ ਕਰਕੇ ਅਸੀਂ ਸਸਤਾ ਤੇਲ, ਸਸਤਾ ਆਇਲ
ਸਾਨੂੰ ਰਸ਼ੀਆ ਤੋਂ ਲੈਣ ਦੀ ਪਰਮਿਸ਼ਨ ਮਿਲ ਗਈ, ਪਰਮਿਸ਼ਨ ਨਹੀਂ ਬਲਕਿ ਇਹਨਾਂ ਨੇ ਪਰਮਿਟ ਕਰਤਾ ਹੈ, ਉਹਦੇ ਨਾਲ ਅਮਰੀਕਾ ਨੂੰ ਵੀ ਨਾਰਾਜ਼ ਕੀਤਾ ਤੇ ਬਾਕੀ ਜਿਹੜੀ ਵੈਸਟਰਨ ਕੰਟਰੀਜ਼ ਨੇ ਉਹ ਵੀ ਨਾਰਾਜ਼ ਹੋਏ ਨੇ। ਤੇ ਅਸੀਂ ਸਸਤਾ ਤੇਲ ਲੈਣ ਦੇ ਬਾਵਜੂਦ ਜਿਹੜੀ ਰਾਹਤ ਹੈ ਉਹ ਲੋਕਾਂ ਤੱਕ ਨਹੀਂ ਪਹੁੰਚ ਰਹੀ। ਤੇ ਇਹ ਇੱਕ ਸਵਾਲ ਡੈਫੀਨੇਟਲੀ ਬਣਦਾ ਹੈ ਜਿਹੜੀ ਆਪੋਜੀਸ਼ਨ ਪਾਰਟੀਜ਼ ਨੇ ਉਹਨਾਂ ਨੂੰ ਪੁੱਛਣਾ ਕਿ ਇਹ ਜਿਹੜਾ ਬੈਨੀਫਿਟ ਰਸ਼ੀਆ ਤੋਂ ਤੇਲ ਲੈਣ ਦਾ, ਸਸਤਾ ਤੇਲ ਲੈਣ ਦਾ ਇੰਡੀਆ 'ਚ ਆਇਆ ਹੈ, ਇਹਦੀ ਰਾਹਤ ਕੰਜ਼ਿਊਮਰ ਤੱਕ ਕਿਉਂ ਨਹੀਂ ਪਹੁੰਚ ਰਹੀ। ਤੇ ਜਿਹੜੇ ਪ੍ਰਾਈਸ ਨੇ ਖਾਲੀ ਇਲੈਕਸ਼ਨ ਕਰਕੇ ਹੀ ਦਬਾ ਕੇ ਰੱਖੇ ਸੀ, ਤੇ ਹੁਣ ਇਲੈਕਸ਼ਨ 'ਚ ਵੀ ਖਤਮ ਹੋ ਗਈ ਹੈ ਪੰਜਾਬ ਯੂਪੀ ਦੀ, ਤੇ ਫਿਰ ਇੱਕਦਮ ਸਾਰਾ ਬੋਝ ਜਿਹੜਾ ਉਹ ਕੰਜ਼ਿਊਮਰ ਦੇ ਉੱਤੇ ਪਾਤਾ ਗਿਆ। ਤੇ ਇਹ ਡੈਫੀਨੇਟਲੀ ਇਹ ਜਿਹੜਾ ਇਸ਼ੂ ਹੈ ਫੈਡਰਲ ਪਾਰਲੀਮੈਂਟ 'ਚ ਉੱਠਣਾ ਚਾਹੀਦਾ ਕਿ ਜਿਹੜੀ ਪੈਟਰੋਲ ਦੀਆਂ ਕੀਮਤਾਂ ਨੇ, ਡਿਸਪਾਈਟ ਕਿ ਜਿਹੜਾ ਕੱਚਾ ਤੇਲ ਸਾਨੂੰ ਬਾਹਰੋਂ ਆ ਰਿਹਾ ਹੈ, ਰੋ ਆਇਲ ਜਿਹੜਾ ਆ ਰਿਹਾ ਉਹ ਸਸਤਾ ਲੈਣ ਦੇ ਬਾਵਜੂਦ ਇਹ ਜਿਹੜੀ ਰਾਹਤ ਹੈ ਕੰਜ਼ਿਊਮਰ ਤੱਕ ਕਿਉਂ ਨਹੀਂ ਪਹੁੰਚ ਰਹੀ। ਤੇ ਇਹ ਡੈਫੀਨੇਟਲੀ ਸਵਾਲ ਪੁੱਛਣਾ ਬਣਦਾ ਹੈ। ਇਨਫਲੇਸ਼ਨ ਵੀ ਹੈ, ਉਹ ਵੀ ਗੱਲ ਠੀਕ ਹੈ, ਲੇਕਿਨ ਸਾਰਾ ਜਿਹੜਾ ਇਨਫਲੇਸ਼ਨ ਹੈ ਉਹ ਰॉ ਆਇਲ ਦੇ ਉੱਤੇ ਹੀ ਡਿਪੈਂਡ ਕਰਦਾ, ਤੇ ਰॉ ਆਇਲ ਸਸਤੇ ਤੱਕ ਜਿਹੜਾ ਬੈਨੀਫਿਟ ਹੈ ਉਹ ਕੰਜ਼ਿਊਮਰ ਤੱਕ ਪਹੁੰਚਣਾ ਚਾਹੀਦਾ। ਤੇ ਇਹ ਡੈਫੀਨੇਟਲੀ ਜਿਹੜੀ ਫੈਡਰਲ ਗਵਰਨਮੈਂਟ ਸਰਕਾਰ ਹੈ ਉਹ ਜਵਾਬਦੇਹੀ ਬਣਦੀ ਹੈ ਉਹਨਾਂ ਦੀ। ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ। ਜੇਕਰ ਇਸ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਮੰਤਰੀ ਨੇ ਐਲਾਨ ਕੀਤਾ ਹੈ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਕੇਂਦਰੀ ਨਿਯਮ ਲਾਗੂ ਹੋਣਗੇ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਪਹਿਲਾਂ ਰਿਟਾਇਰਮੈਂਟ ਦੀ ਉਮਰ ਸੀ 58 ਸਾਲ, ਉਸ ਨੂੰ ਵਧਾ ਕੇ 60 ਸਾਲ ਕੀਤਾ ਜਾਵੇਗਾ। ਬਹੁਤ ਸਾਰੇ ਪੰਜਾਬ ਦੇ ਲੋਕ ਨਾਰਾਜ਼ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਪੰਜਾਬ ਦੀ ਸਰਕਾਰ ਦਾ ਚੰਡੀਗੜ੍ਹ ਦੇ ਉੱਤੇ ਕੋਈ ਦਬਦਬਾ ਨਹੀਂ ਰਹੇਗਾ, ਇਹ ਸਾਰੀ ਕੇਂਦਰ ਦੇ ਅਧੀਨ ਆ ਜਾਵੇਗੀ, ਜਿਸ ਦੇ ਵਿੱਚ ਪੰਜਾਬ ਜਿਹੜਾ ਹੈਗਾ ਉਹ ਫਾਡੀ ਰਹਿ ਜਾਵੇਗਾ। ਇਸੇ ਤਰੀਕੇ ਨਾਲ ਪਾਣੀਆਂ ਦੇ ਮੁੱਦੇ, ਭਾਖੜਾ ਡੈਮ ਦਾ ਮੁੱਦਾ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਡੇ ਤੋਂ ਖੋਇਆ ਜਾ ਰਿਹਾ। ਇਸ ਕਹਿਣਾ ਜੀ ਪੰਜਾਬ ਦੇ ਲੋਕਾਂ ਦਾ। ਪੰਜਾਬ ਦੇ ਲੋਕ ਇਸ ਸਮੇਂ ਬੜੇ ਡਰੇ ਹੋਏ ਨੇ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ, ਸੋ ਬੜੀਆਂ ਉਮੀਦਾਂ ਸਨ ਉਹਨਾਂ ਤੋਂ, ਪਰ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਜੀ ਕਿਤੇ ਨਾ ਕਿਤੇ ਬੇਬਸ ਜਿਹੜੇ ਹੈਗੇ ਨੇ ਉਹ ਜ਼ਰੂਰ ਨਜ਼ਰ ਆ ਰਹੇ ਨੇ। ਹਾਂਜੀ ਹਰਜਿੰਦ, ਦੇਖੋ ਪਿਛਲੇ ਕੱਲ ਜਾਂ ਪਰਸੋਂ ਦੀ ਗੱਲ ਹੈ ਕਿ ਅਮਿਤ ਸ਼ਾਹ ਜੀ ਉੱਥੇ ਇੱਕ ਪੁਲਿਸ ਕੰਟਰੋਲ ਸੈਂਟਰ ਇਨੋਗਰੇਟ ਕਰਨ ਵਾਸਤੇ, ਪੁਲਿਸ ਦਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਇਨੋਗਰੇਟ ਕਰਨ ਵਾਸਤੇ ਚੰਡੀਗੜ੍ਹ ਆਏ ਸਨ। ਤੇ ਇਸ ਮੌਕੇ ਤੇ ਉਹਨਾਂ ਨੇ ਅਨਾਉਂਸ ਕੀਤਾ ਕਿ ਜਿਹੜੀ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਐਡਮਿਨਿਸਟ੍ਰੇਸ਼ਨ ਸਟਾਫ ਹੈ ਉਹਦੇ ਸਰਵਿਸ ਰੂਲਸ ਚੇਂਜ ਕਰਕੇ ਹੁਣ ਉਹ ਸੈਂਟਰਲ ਗਵਰਨਮੈਂਟ ਦੇ ਰੂਲਸ ਦੇ ਤਹਿਤ ਉਹ ਕੰਮ ਕਰਨਗੇ। ਇਸ ਕਰਕੇ ਉੱਥੋਂ ਜਿਹੜੇ EMPLOYEES ਨੇ ਉਹਨਾਂ ਨੂੰ ਤਾਂ ਫਾਇਦਾ ਹੈ, ਉਹ ਬੜੇ ਖੁਸ਼ ਹੋਏ ਨੇ। ਉਹਨਾਂ ਦੀ ਜਿਹੜੀ ਰਿਟਾਇਰਮੈਂਟ ਏਜ ਹੈ ਉਹ ਸੈਂਟਰ ਦੇ ਹਿਸਾਬ ਨਾਲ 58 ਤੋਂ ਲੈ ਕੇ ਹੁੰਦੀ ਸੀ ਪਹਿਲਾਂ, ਹੁਣ ਉਹ 60 ਸਾਲ ਰਿਟਾਇਰਮੈਂਟ ਏਜ ਹੋ ਗਈ ਹੈ। ਉਹਨਾਂ ਦਾ ਜਿਹੜਾ ਡੀਅਰਨੈਸ ਅਲਾਊਂਸ, ਟਰੈਵਲ ਅਲਾਊਂਸ, ਲੀਵ ਅਲਾਊਂਸ, ਇਹ ਵੀ ਵੱਧ ਗਏ ਨੇ ਸੈਂਟਰ ਦੇ ਹਿਸਾਬ ਨਾਲ। ਲੇਡੀਜ਼ ਨੇ ਜਿਹੜੀਆਂ ਵੂਮਨ ਨੇ ਉਹਨਾਂ ਨੂੰ ਚਾਈਲਡ ਕੇਅਰ ਦੀ ਲੀਵ ਮਿਲਦੀ ਹੁੰਦੀ ਸੀ ਪਹਿਲਾਂ 1 ਸਾਲ ਅੰਡਰ ਪੰਜਾਬ ਸਰਵਿਸ ਰੂਲ, ਹੁਣ ਸੈਂਟਰ ਦੇ ਸਰਵਿਸ ਰੂਲ ਦੇ ਹਿਸਾਬ ਨਾਲ ਉਹਨਾਂ ਨੂੰ 2 ਸਾਲ ਇਹ ਲੀਵ ਮਿਲਿਆ ਕਰੇਗੀ। ਤੇ ਜਿਹੜੇ ਇਹਦੇ ਬੈਨੀਫਿਸ਼ਰੀ ਨੇ ਉਹ ਤਾਂ ਡੈਫੀਨੇਟਲੀ ਖੁਸ਼ ਨੇ, ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਲੇਕਿਨ ਇਹਦੇ ਨਾਲ BJP ਦਾ ਜਿਹੜਾ ਇਨਫਲੂਐਂਸ ਹੈ ਉਹ ਇੱਕ ਪੰਜਾਬ ਦੀ ਯੂਨੀਅਨ ਟੈਰੀਟਰੀ ਸੀ, ਉਮੀਦ ਇਹ ਕੀਤੀ ਜਾਂਦੀ ਸੀ ਕਿ ਫਿਊਚਰ 'ਚ ਕਿਸੇ ਵੇਲੇ ਚੰਡੀਗੜ੍ਹ ਜਿਹੜਾ ਹੈ ਉਹ ਯੂਨੀਅਨ ਟੈਰੀਟਰੀ ਹੈ ਤੇ ਉਹ ਪੰਜਾਬ 'ਚ ਸ਼ਾਮਿਲ ਹੋ ਜਾਏਗਾ। ਹੁਣ ਇਸ ਤਰ੍ਹਾਂ ਦੇ ਸੈਪਰੇਟ ਬੈਨੀਫਿਟ ਉੱਥੋਂ ਦੇ EMPLOYEES ਨੂੰ ਦੇ ਕੇ ਉਹਨਾਂ ਨੇ ਇੱਕ ਹੋਰ ਹਰਡਲ ਖੜੀ ਕਰਤੀ ਹੈ। ਹੁਣ ਜਦੋਂ ਕਦੇ ਵੀ ਫਿਊਚਰ 'ਚ ਦਾ ਫੈਸਲਾ ਹੋਣਾ ਹੋਏਗਾ ਤੇ ਜਿਹੜੇ ਪੰਜਾਬ ਦੀ ਯੂਨੀਅਨ ਟੈਰੀਟਰੀ ਹੈ ਚੰਡੀਗੜ੍ਹ, ਉਹਦੇ EMPLOYEE ਨਹੀਂ ਚਾਹਣਗੇ ਕਿ ਅਸੀਂ ਪੰਜਾਬ 'ਚ ਸ਼ਾਮਿਲ ਹੋਈਏ, ਤੇ ਉਹਨਾਂ ਨੇ ਇੱਕ ਹੋਰ ਵੱਖਰਾ ਧੜਾ ਖੜਾ ਕਰਤਾ ਜਿਹੜੇ ਕਿ ਚੰਡੀਗੜ੍ਹ ਨੂੰ ਪੰਜਾਬ ਦੇਣ ਦੇ ਅਗੇਂਸਟ ਖੜਾ ਹੋਏਗਾ। ਤੇ ਜਾਂ ਫਿਰ ਪੰਜਾਬ ਦੇ ਉੱਤੇ ਬੋਝ ਪਏਗਾ ਤੇ ਪੰਜਾਬ ਦੀ ਜਿਹੜੀ ਸਰਵਿਸ ਰੂਲਸ ਨੇ ਉਹਨਾਂ ਨੂੰ ਵੀ ਸੈਂਟਰ ਨਾਲ ਮੈਚ ਕਰਨਾ ਪਏਗਾ, ਤੇ ਤਾਂ ਲੋਕੀ ਇੱਧਰ ਨੂੰ ਆਉਣ ਨੂੰ ਪ੍ਰੈਫਰ ਕਰਨਗੇ। ਤੇ ਇਹ ਇੱਕ ਬੜੀ ਕਹਿੰਦੇ ਨਾ ਬੜੀ ਚਲਾਕੀ ਨਾਲ BJP ਨੇ ਆਪਣਾ ਇਨਫਲੂਐਂਸ ਇਸ ਏਰੀਏ 'ਚ ਵਧਾਇਆ, ਤੇ ਨਾਲ ਹੀ ਉਹ ਇੱਕ ਐਸਾ ਹੋਰ ਇੱਕ ਹਰਡਲ ਖੜੀ ਕਰਤੀ ਹੈ ਕਿ ਇਸ ਚੰਡੀਗੜ੍ਹ ਦਾ ਸਮਝੌਤਾ ਨਾ ਹੋ ਸਕੇ ਪੀਸਫੁਲੀ। ਇੱਕ ਹੋਰ ਇੱਕ ਪਾਰਟੀ ਖੜੀ ਕਰਤੀ ਜਿਹੜੀ ਕਿ ਬੈਨੀਫਿਸ਼ਰੀ ਹੈ ਕਿ ਵੱਖਰਾ ਰਹਿਣ ਤੋਂ ਪੰਜਾਬ ਨਾਲ। ਇਸ ਤਰ੍ਹਾਂ ਹੀ ਇਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ ਉਹ ਅਸੈਂਸ਼ਲੀ ਜਿਹੜਾ ਭਾਖੜਾ ਡੈਮ ਹੈ ਉਹ ਹਿਮਾਚਲ ਪ੍ਰਦੇਸ਼ 'ਚ ਹੈ, ਲੇਕਿਨ ਉਹਦੇ ਜਿਹੜੇ ਬੈਨੀਫਿਸ਼ਰੀ ਨੇ ਪਾਣੀ ਦੇ ਉਹ ਹਰਿਆਣਾ ਤੇ ਪੰਜਾਬ ਹੁੰਦੇ ਨੇ। ਤੇ ਪਹਿਲਾਂ ਇਸ ਤਰ੍ਹਾਂ ਸੀ ਕਿ ਜਾਂ ਤੇ ਹਰਿਆਣਾ ਇਰੀਗੇਸ਼ਨ ਡਿਪਾਰਟਮੈਂਟ ਜਾਂ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਦਾ ਜਿਹੜਾ ਸੀਨੀਅਰ ਮੈਂਬਰ ਹੁੰਦੇ ਸੀ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੀਫ ਲੱਗਦੇ ਹੁੰਦੇ ਸੀ। ਤੇ ਐਤਕਾਂ ਉਹਨਾਂ ਨੇ ਵੀ ਬੜੇ ਆਰਾਮ ਨਾਲ, ਬੜੇ ਚੁੱਪੀ ਨਾਲ ਜਾਂ ਕਹਿ ਲਓ ਬੜੇ ਸਰਪਟੀਸ਼ੀਅਸਲੀ ਇਹ ਹਟਾ ਕੇ ਉਹਨਾਂ ਨੇ ਇੱਕ ਆਪਣਾ ਬਾਹਰਲਾ ਬੰਦਾ ਸੈਂਟਰ ਦਾ ਉੱਥੇ ਲਾ ਕੇ ਲਿਆਤਾ। ਤੇ ਹੌਲੀ ਹੌਲੀ ਦੇਖੋ ਲੋਕਾਂ ਨੂੰ ਡਰ ਇਹ ਹੈ ਕਿ BJP ਦੀ ਸਰਕਾਰ ਜਿਹੜੀ ਹੈ ਉਹ ਇਸ ਏਰੀਏ 'ਚ ਆਪਣਾ ਇਨਫਲੂਐਂਸ ਵਧਾਉਂਦੀ ਜਾ ਰਹੀ ਹੈ ਯੂਨੀਲੈਟਰਲੀ, ਤੇ ਉਹਦੇ ਜਿਹੜੀ ਪੰਜਾਬ ਸਰਕਾਰ ਹੈ ਉਹ ਬੜਾ ਅਸਹਾਏ ਮਹਿਸੂਸ ਕਰਦੀ ਹੈ ਕਿਉਂਕਿ ਉਹਦੇ ਕੰਟਰੋਲ 'ਚ ਨਹੀਂ ਆਉਂਦਾ, ਤੇ ਇਸੇ ਉਹਨਾਂ ਦੇ ਜਿਹੜਾ ਜੁਰਿਸਡਿਕਸ਼ਨ ਹੈ ਉਹਦੇ 'ਚ ਏਰੀਆ ਨਹੀਂ ਆਉਂਦਾ। ਤੇ ਇਹ ਗੱਲ ਹੈ ਕਿ ਜਿਹੜੇ ਮਾਨ ਸਾਹਿਬ ਨੇ ਤੇ ਖਾਸ ਕਰਕੇ ਕੇਜਰੀਵਾਲ ਜੀ ਨੇ ਜਿਹੜੇ ਕਿ ਦਿੱਲੀ ਦੀ ਯੂਨੀਅਨ ਟੈਰੀਟਰੀ 'ਚ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਤੁਹਾਡੇ ਸੈਂਟਰਲ ਗਵਰਨਮੈਂਟ ਨਾਲ ਕਿ ਦੇਖੋ ਜਿੱਥੇ ਸਾਡਾ ਕੰਟਰੋਲ ਹੈ ਉੱਥੇ ਯੂਨੀਲੈਟਰਲੀ ਇੱਕ ਅਨਡੈਮੋਕ੍ਰੈਟਿਕ ਤਰੀਕੇ ਨਾਲ
ਇਹ ਇਨਫਲੂਐਂਸ ਆਪਣਾ ਨਾ ਵਧਾਇਆ ਜਾਏ, ਕਿਉਂਕਿ ਇਹਦੇ ਜਿਹੜੇ ਲੌਂਗ ਟਰਮ ਇਫੈਕਟ ਨੇ ਉਹ ਕਾਫੀ ਖਤਰਨਾਕ ਹੋ ਸਕਦੇ ਨੇ। ਜਿਸ ਤਰ੍ਹਾਂ ਕਿ ਤੁਹਾਨੂੰ ਕਿਹਾ, ਹੌਲੀ ਹੌਲੀ ਇੱਕ ਕਹਿੰਦੇ ਨਾਕਾਬੰਦੀ ਜੀ ਕੀਤੀ ਜਾ ਰਹੀ ਹੈ, ਜਿਹਦੇ ਨਾਲ ਕਿ ਚੰਡੀਗੜ੍ਹ ਜਿਹੜਾ ਉਹ ਕਦੀ ਵੀ ਪੰਜਾਬ ਨੂੰ ਨਾ ਮਿਲ ਸਕੇ, ਉਹਨੂੰ ਇੰਨੇ ਬੈਨੀਫਿਟ ਦੇ ਦਿਓ ਕਿ ਉੱਥੋਂ ਦੇ ਲੋਕ ਚਾਹਣ ਹੀ ਨਾ ਪੰਜਾਬ ਵੱਲ ਮਿਲਣਾ। ਇਹ ਜਿਹੜੀ ਉਹਨਾਂ ਬੰਦੀ ਜੀ ਕੀਤੀ ਜਾ ਰਹੀ, ਚਾਰੋਂ ਤਰਫ ਉਹਨੂੰ ਫੈਂਸ ਰਿੰਗ ਫੈਂਸ ਕੀਤਾ ਜਾ ਰਿਹਾ, ਇਹ ਮੇਰਾ ਖਿਆਲ ਹੈ ਇਹਦੇ ਤੇ ਆਬਜੈਕਸ਼ਨ ਹੋਣੀ ਚਾਹੀਦੀ ਹੈ। ਤੇ ਇਹਦੇ ਤੇ ਕੰਪਲੇਂਟ ਜਿਹੜੀ ਹੈ ਸਾਡੇ ਮਾਨ ਸਰਕਾਰ ਵੱਲੋਂ ਤੇ ਕੇਜਰੀਵਾਲ ਜੀ ਵੱਲੋਂ ਵੀ ਪ੍ਰਧਾਨ ਮੰਤਰੀ ਨਾਲ ਤੇ ਜਿਹੜੇ ਹੋਮ ਮਿਨਿਸਟਰ ਨੇ ਉਹਨਾਂ ਨਾਲ ਵੀ ਇਹ ਮੁੱਦਾ ਚੁੱਕਣਾ ਚਾਹੀਦਾ ਉਹਨਾਂ ਨੂੰ। ਜੀ ਬਹੁਤ ਸ਼ੁਕਰੀਆ ਨਾਗੀ ਸਾਹਿਬ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।